Vishwa Hindu Parishad to help Hindus get arms licenses. The Vishwa Hindu Parishad on Friday issued helping numbers of Bajrang Dal to save Hindus from jihadi threats. ਹੁਣ ਤੁਸੀਂ ਉਵੇਂ ਹੀ ਪ੍ਰਚਾਰ ਕਰੋ ਜੋ ਪ੍ਰਚਾਰ ਕਰ ਰਹੇ ਨੇ ਕਿ ਹਿੰਦੂਆਂ ਨੂੰ ਬਹੁਤ ਵੱਡਾ ਖਤਰਾ ਹੈ ਔਰ ਹਿੰਦੂਆਂ ਨੂੰ ਆਪਣਾ ਆਪ ਬਚਾਉਣ ਦੇ ਲਈ ਹਿੰਦੂਆਂ ਤੇ ਹਮਲੇ ਹੋਣਗੇ ਹੋ ਰਹੇ ਨੇ ਅਸੀਂ ਜਿਹੜਾ ਉਹ ਆਰਮਡ ਲਾਇਸੈਂਸ ਤੁਹਾਨੂੰ ਲੈ ਕੇ ਦੇਵਾਂਗੇ। ਜਿਹੜੇ ਖੁਦ ਸਭ ਤੋਂ ਵੱਡੇ ਦਹਿਸ਼ਤਗਰਦ ਔਰ ਕਾਤਲਾਂ ਦਾ ਟੋਲਾ ਹੈ ਉਹ ਕਹਿ ਰਿਹਾ ਜੀ ਭਾਰਤ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਡਾਇਰੈਕਟਿਵ ਦਿੱਤੀ ਆਸਕਿੰਗ ਹਿੰਦੂਜ਼ ਟੂ ਸਵੈਪ देयर ਸਮਾਰਟਫੋਨਸ ਵਿਦ ਆਰਮਸ ਦਾ ਹਰਿਆਣਾ ਯੂਨਿਟ ਆਫ ਵੀਐਚ ਉਹਨਾਂ ਨੇ ਕਿਹਾ ਜੀ ਹੁਣ ਬਥੇਰਾ ਸਮਾਰਟਫੋਨਾਂ 'ਤੇ ਜੋ ਅਸੀਂ ਨਫ਼ਰਤ ਤੁਹਾਡੇ ਨਾਲ ਭਰਨੀ ਸੀ ਉਹ ਸਮਾਰਟਫੋਨ ਤੁਹਾਨੂੰ ਦਿੱਤੇ ਸੀ ਹੁਣ ਇਹਨਾਂ ਨੂੰ ਛੱਡ ਦਿਓ ਹੁਣ ਹਥਿਆਰ ਚੁੱਕ ਲਓ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਹੋ ਰਹੇ ਵਧਾਨੇ ਦੇ ਦੂਸਰੇ ਐਮਿਸ਼ੂ ਦੇ ਨਾਲ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਸ਼ਵ ਹਿੰਦੂ ਪਰਿਸ਼ਦ ਨੇ ਐਲਾਨ ਕੀਤਾ ਹੈ ਕਿ ਉਹ ਹਿੰਦੂਆਂ ਨੂੰ ਹਥਿਆਰਬੰਦ ਕਰਨ ਜਾ ਰਹੀ ਹੈ ਔਰ ਉਹਨਾਂ ਅਨੁਸਾਰ ਭਾਰਤ ਨੂੰ ਇਸਲਾਮਿਕ ਜਿਹਾਦੀਆਂ ਤੋਂ ਖਤਰਾ ਹੈ। ਸੋ ਇਸ ਲਈ ਉਹ ਹਿੰਦੂਆਂ ਨੂੰ ਹਥਿਆਰਾਂ ਦੇ ਲਾਇਸੈਂਸ ਲੈ ਕੇ ਦੇਣਗੇ। ਇਸ ਸੰਬੰਧੀ ਉਹਨਾਂ ਨੇ ਭਾਰਤ ਦੇ ਅੱਡ-ਅੱਡ ਹਿੱਸਿਆਂ ਵਿੱਚ ਇੱਕ ਹੈਲਪਲਾਈਨ ਜਾਰੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਹਿਲੇ ਟੌਪਿਕ 'ਚ ਡਿਸਕਸ ਕੀਤਾ ਹੈ ਕਿ ਕਿਵੇਂ ਇਟਾਲੀਅਨ ਹਿਸਟੋਰੀਅਨ ਨੇ ਵਿਦ ਪ੍ਰੂਫਸ ਉਸ ਵੇਲੇ ਦੇ ਆਰਕਾਈਵਸ 'ਚੋਂ ਮਰਾਠੀ ਲੈਂਗੁਏਜ ਨਿਊਜ਼ਪੇਪਰਸ 'ਚੋਂ ਰਿਸਰਚ ਕਰਕੇ ਇਹ ਸਾਰੇ ਫੈਕਟਸ ਨੂੰ ਜੋੜਿਆ ਕਿ ਕਿਵੇਂ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਅੱਜ ਮੋਦੀ ਵੱਲੋਂ ਔਰ ਆਰਐਸਐਸ ਵੱਲੋਂ ਬਿਲਕੁਲ ਬੇਸ਼ਰਮੀ ਦੇ ਨਾਲ ਔਰ ਜ਼ਾਲਮਾਨਾ ਅੰਦਾਜ਼ ਲਾਗੂ ਕੀਤੀ ਜਾ ਰਹੀ ਹੈ ਕਿਵੇਂ ਇਹ ਨਾਜ਼ੀਜ਼ਮ ਜਰਮਨੀ ਦਾ ਨਾਜ਼ੀਆਂ ਦਾ ਔਰ ਫਾਸ਼ਿਜ਼ਮ ਮੁਸੋਲਿਨੀ ਦਾ ਉਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੀ ਨਹੀਂ ਸੀ ਕਿਵੇਂ ਉਹਨਾਂ ਦਾ ਕਨੈਕਸ਼ਨ ਵੀ ਕਿ ਮਿਸਟਰ ਮੂੰਜੇ ਹਿੰਦੂ ਮਹਾਸਭਾ ਦਾ ਫਾਊਂਡਰ ਉਹ ਖੁਦ ਜਾ ਕੇ ਮੁਸੋਲਿਨੀ ਨੂੰ ਇਟਲੀ ਦੇ ਵਿੱਚ ਮਿਲਿਆ ਸੀ ਜੀ। ਹੁਣ ਜਿਹੜਾ ਇਹਨਾਂ ਦੋਨਾਂ ਹੀ ਨਾਜ਼ੀਜ਼ਮ ਔਰ ਫਾਸ਼ਿਜ਼ਮ ਦਾ ਇੱਕ ਇੰਪੋਰਟੈਂਟ ਹਿੱਸਾ ਹੈ ਉਹ ਮਿਲੀਟਰਾਈਜੇਸ਼ਨ ਯੰਗਸਟਰਸ ਦੇ ਅੰਦਰ ਇੱਕ ਥਾਟ ਦੇ ਲਈ ਜਿਹੜਾ ਜ਼ਾਹਰ ਹੈ ਜਰਮਨ ਦੇ ਵਿੱਚ ਨਾਜ਼ੀਜ਼ਮ ਸੀ ਔਰ ਪੈਟਰੀਓਟਿਜ਼ਮ ਦੇ ਨਾਂ ਲਈ ਉਸ ਨੂੰ ਪ੍ਰਚਾਰਿਆ ਜਾਂਦਾ ਔਰ ਇੱਕ ਤਬਕੇ ਦੇ ਖਿਲਾਫ ਕਿ ਭਾਈ ਜੋ ਤੁਹਾਡੇ ਨਾਲ ਵਾਪਰ ਰਿਹਾ ਜੋ ਤੁਹਾਡੀ ਮੰਦਹਾਲੀ ਹੈ ਉਹਦੇ ਲਈ ਇਹ ਤਬਕਾ ਜ਼ਿੰਮੇਵਾਰ ਹੈ। ਜਿਵੇਂ ਜਰਮਨ ਦੇ ਵਿੱਚ ਖਾਸ ਤੌਰ 'ਤੇ ਯਹੂਦੀਆਂ ਨੂੰ ਟਾਰਗੇਟ ਕੀਤਾ ਗਿਆ ਕਿ ਜੀ ਇਹੀ ਐਂਟਾਈ ਨੈਸ਼ਨਲ ਨੇ ਔਰ ਫਿਰ ਉਹਨਾਂ ਦੀ ਇਨਫੀਰੀਅਰ ਰੇਸ ਔਰ ਦੂਜੇ ਤੀਜੇ ਉਹ ਸਾਰੇ ਇਸ਼ੂ ਲਿਆਂਦੇ ਗਏ। ਸੋ ਉਹੀ ਪੈਟਰਨ ਔਰ ਜਦੋਂ ਤੁਸੀਂ ਇੱਕ ਵਾਰ ਨਫ਼ਰਤ ਦਾ ਉਹ ਲੈਵਲ ਲੈ ਆਉਂਦੇ ਹੋ ਫਿਰ ਦੂਸਰਾ ਪਾਰਟ ਹੁੰਦਾ ਹੈ ਮਿਲੀਟਰਾਈਜੇਸ਼ਨ। ਹੁਣ ਨਾਜ਼ੀਆਂ ਨੇ ਵੀ ਜਿਹੜੇ ਯੰਗਸਟਰ ਜਾਂ ਦੂਜੇ ਸੀ ਉਹਨਾਂ ਦੀ ਫੌਜੀ ਕਵਾਇਦ ਫੌਜੀ ਟ੍ਰੇਨਿੰਗ ਔਰ ਬਰਾਊਨ ਸ਼ਰਟਸ ਦੇ ਨਾਲ ਇਹ ਜਿਹੜੇ ਫਾਸ਼ਿਸਟ ਸੀ ਇਟਲੀ ਦੇ ਵਿੱਚ ਉਹਨਾਂ ਨੇ ਤਾਂ ਯੰਗਸਟਰਸ ਔਰ ਅਸੀਂ ਜ਼ਿਕਰ ਕੀਤਾ ਹੈ ਪਹਿਲੇ ਟੌਪਿਕ 'ਚ ਕਿ ਜਿਹੜੇ ਏਜ ਗਰੁੱਪ 6-8 ਸਾਲ ਤੋਂ 12 ਸਾਲ 14 ਜਿਹੜੇ ਉਸ ਫਾਸ਼ਿਜ਼ਮ ਦੇ ਵਿੱਚ ਨੌਜਵਾਨਾਂ ਦੀ ਹਥਿਆਰਬੰਦ ਟ੍ਰੇਨਿੰਗ ਦੇ ਸੀ ਉਹੀ ਆਰਐਸਐਸ ਦੀਆਂ ਸ਼ਾਖਾਵਾਂ ਦੇ ਵਿੱਚ ਉਹੀ ਏਜ ਗਰੁੱਪ ਔਰ ਉਹਦੇ ਮੁਤਾਬਕ ਹੀ ਉਹਨਾਂ ਦੀ ਟ੍ਰੇਨਿੰਗ ਹਾਲਾਂਕਿ ਜ਼ਾਹਰ ਕਰਨ ਨੂੰ ਲਾਠੀ ਦਾ ਇਸਤੇਮਾਲ ਸੀ ਲੇਕਿਨ ਹੁਣ ਅਸੀਂ ਦੇਖਦੇ ਹਾਂ ਕਿ ਸੈਮਾਈ ਆਟੋਮੈਟਿਕ ਹਥਿਆਰਾਂ ਦੇ ਨਾਲ ਵੀ ਔਰ ਹੁਣ ਕਿਉਂਕਿ ਉਹਨਾਂ ਦੀ ਹਕੂਮਤ ਹੈ ਹੁਣ ਸਿੱਧੇ ਤੌਰ 'ਤੇ ਇੱਕ ਪਾਸੇ ਜਿਹੜੀ ਅਗਨੀਪਥ ਸਕੀਮ ਹੈ ਇਹ ਸਾਨੂੰ ਪਹਿਲੇ ਦਿਨ ਤੋਂ ਕੋਈ ਭੁਲੇਖਾ ਨਹੀਂ ਸੀ। ਇਹ ਇਨਫੈਕਟ ਇਹਦੀ ਉਮਰ ਵੀ 18 ਸਾਲ ਉਹਨਾਂ ਨੇ ਰੱਖੀ ਹੈ 18 ਤੋਂ 22 ਸਾਲ ਸਿਰਫ 4 ਸਾਲ ਦਾ ਇਹ ਸਿਰਫ ਹਥਿਆਰਬੰਦ ਟ੍ਰੇਨਿੰਗ ਦੇਣ ਲਈ ਸਰਕਾਰ ਦੇ ਪੈਸੇ ਦੇ ਸਿਰ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਨੂੰ ਅਗਨੀ ਵੀਰ ਬਣਾ ਕੇ ਔਰ ਉਹਨਾਂ ਨੂੰ ਅਲਟੀਮੇਟਲੀ ਯੂਜ਼ ਕਰਨਾ ਅਗੇਂਸਟ ਦਾ ਮਾਈਨੋਰਿਟੀ ਕਮਿਊਨਿਟੀਜ਼ ਔਰ ਉਹਨਾਂ ਦੀਆਂ ਕਿਲਿੰਗਸ ਦੇ ਲਈ। ਲੇਕਿਨ ਇਸ ਸਾਰੇ ਦੇ ਚਲਦਿਆਂ ਅਜੇ ਸ਼ਾਇਦ ਇਹ ਇੰਨੇ ਹੁਣ ਬੇਸਬਰੇ ਹੋ ਰਹੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਬਈ ਉਹ ਵੀ ਜਦੋਂ ਤੱਕ 3-4 ਸਾਲ ਲੱਗਣੇ ਨੇ ਉਦੋਂ ਤੱਕ ਕੀ ਹੋਣਾ ਹੈ ਕੀ ਨਹੀਂ ਇੱਕਦਮ ਇਸ ਨੂੰ ਲਾਗੂ ਕੀਤਾ ਜਾਏ। ਅੱਜ ਇਹ ਮੇਨ ਖਬਰ ਵਿਸ਼ਵ ਹਿੰਦੂ ਪਰਿਸ਼ਦ ਸਟਾਰਟਸ ਹੈਲਪਲਾਈਨਸ ਟੂ ਸੇਵ ਹਿੰਦੂਸ। ਹੁਣ ਵਿਸ਼ਵ ਹਿੰਦੂ ਪਰਿਸ਼ਦ ਹਿੰਦੂਤਵਾ ਦੀ ਆਈਡੀਓਲੋਜੀ ਦੀ ਗਲੋਬਲੀ ਜਿਹੜੀ ਇਹਨਾਂ ਦੀ ਗਲੋਬਲ ਆਰਗੇਨਾਈਜੇਸ਼ਨ ਹੈ ਸਿੱਧਾ ਆਰਐਸਐਸ ਨਾਲ ਕੋਈ ਤਾਲੁਕ ਨਹੀਂ ਹੈ ਲੇਕਿਨ ਇਹ ਉਹਨਾਂ ਨੇ ਜਿਹੜਾ ਸੰਘ ਪਰਿਵਾਰ ਆਪਣਾ ਉਹਨਾਂ ਨੇ ਕ੍ਰੀਏਟ ਕੀਤਾ ਹੋਇਆ ਪਰ ਅਲਟੀਮੇਟਲੀ ਆਈਡੀਓਲੋਜੀਕਲ ਲੀਡ ਵਿਸ਼ਵ ਹਿੰਦੂ ਪਰਿਸ਼ਦ ਦੀ ਹੁੰਦੀ ਹੈ। ਫਿਰ ਅਸੀਂ ਦੂਸਰੀ ਖਬਰ ਦੇਖਦੇ ਹਾਂ ਵਿਸ਼ਵ ਹਿੰਦੂ ਪਰਿਸ਼ਦ ਟੂ ਹੈਲਪ ਹਿੰਦੂਜ਼
ਗੈਟ ਆਰਮਸ ਲਾਇਸੈਂਸਿਸ ਕਿ ਹੁਣ ਉਹ ਆਪਣੇ ਸਾਰੇ ਜਿੱਥੇ ਇਹਨਾਂ ਦੇ ਸੂਬਿਆਂ 'ਚ ਆਲਮੋਸਟ ਮੈਜੋਰਿਟੀ ਸੂਬਿਆਂ 'ਚ ਇਹਨਾਂ ਦੀਆਂ ਹਕੂਮਤਾਂ ਉਹ ਉਹਨਾਂ ਨੂੰ ਹਥਿਆਰਾਂ ਦੇ ਲਾਇਸੈਂਸ ਦਿਵਾਉਣਗੇ। ਔਰ ਇਸ ਖਬਰ ਦਾ ਜਿਹੜਾ ਲੁਬੇ ਲੁਬਾਬ ਇਹੀ ਹੈ ਕਿ ਇਹਨਾਂ ਨੇ ਹੁਣ ਸਿੱਧਾ ਜਿਹੜਾ ਹੈ ਉਹ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਉਹਨਾਂ ਨੂੰ ਟਾਰਗੇਟ। ਅੱਗੇ ਤਾਂ ਪੁਲਿਸ ਦਾ ਰਵੱਈਆ ਕੀ ਹੁੰਦਾ ਹੈ, ਗੈਂਗਸਟਰਸ ਕੀ ਕਰਦੇ ਨੇ। ਔਰ ਜਿਵੇਂ ਅੱਜ ਇੱਕ ਪੰਥਕ ਐਕਟਿਵਿਸਟ ਕਹਿ ਰਿਹਾ ਸੀ ਕਿ ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਹਾੜੇ ਦੇ ਕਾਤਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਇੱਕ 6.25 ਫੁੱਟੇ ਸਿੱਖ ਗੱਭਰੂ ਦਾ ਜਿਹੜਾ ਉਹ ਕਤਲ ਕਰਕੇ ਚਲੇ ਜਾਣ। ਇਹ ਸਾਡੀ ਪੰਜਾਬੀ ਅਣਖ ਨੂੰ ਹੁਣ ਜ਼ਾਹਰ ਹੈ ਵੀ ਪਹਿਲਾਂ ਤਾਂ ਉਹਨਾਂ ਨੇ ਇਹੀ ਉਹ ਕੋਈ ਬਿਸ਼ਨੋਈ ਹੈ ਕਿ ਕੋਈ ਕੌਣ ਹੈ ਕਿ ਕੀ ਹੈ ਇਹ ਵਰਤਿਆ, ਪਰ ਹੁਣ ਸਿੱਧੇ ਤੌਰ ਤੇ ਉਹ ਇੱਕ ਜਿਹੜਾ ਹੈ ਆਰਮਡ ਲਾਇਸੈਂਸਿਸ ਦੀ ਗੱਲ ਉਹ ਕਰ ਰਹੇ ਨੇ। ਔਰ ਇਹਦੇ 'ਚ ਉਹਨਾਂ ਨੇ ਦਾ ਵਿਸ਼ਵ ਹਿੰਦੂ ਪਰਿਸ਼ਦ ਔਨ ਫਰਾਈਡੇ ਇਸ਼ੂਡ ਹੈਲਪਿੰਗ ਨੰਬਰਸ ਆਫ ਬਜਰੰਗ ਦਲ ਟੂ ਸੇਵ ਹਿੰਦੂਜ਼ ਫਰਮ ਜਿਹਾਦੀ ਥ੍ਰੈਟਸ। ਹੁਣ ਇੱਕ ਹਿੰਦੂ ਮੁਲਕ 'ਚ ਜਿੱਥੇ ਹਿੰਦੂਤਵੀ ਹਕੂਮਤ ਹੈ, ਆਲਮੋਸਟ ਮੈਜੋਰਿਟੀ ਸਟੇਟਾਂ 'ਚ 3-4 ਨੂੰ ਛੱਡ ਕੇ ਹਕੂਮਤ ਹੀ ਬੀਜੇਪੀ ਦੀ ਹੈ, 80% ਜਿੱਥੇ ਹਿੰਦੂ ਰਹਿੰਦੇ ਨੇ, ਹੁਣ ਤੁਸੀਂ ਉਵੇਂ ਹੀ ਪ੍ਰਚਾਰ ਕਰੋ ਜੋ ਪ੍ਰਚਾਰ ਕਰ ਰਹੇ ਨੇ ਕਿ ਹਿੰਦੂਆਂ ਨੂੰ ਬਹੁਤ ਵੱਡਾ ਖਤਰਾ ਹੈ ਔਰ ਹਿੰਦੂਆਂ ਨੂੰ ਆਪਣਾ ਆਪ ਬਚਾਉਣ ਦੇ ਲਈ ਹਿੰਦੂਆਂ ਤੇ ਹਮਲੇ ਹੋ ਰਹੇ ਨੇ, ਅਸੀਂ ਜਿਹੜਾ ਉਹ ਆਰਮਡ ਲਾਇਸੈਂਸ ਤੁਹਾਨੂੰ ਲੈ ਕੇ ਦੇਵਾਂਗੇ। ਔਰ ਹੈਲਪਲਾਈਨ ਕਿ ਜੀ ਹਿੰਦੂਆਂ ਨੂੰ ਜਿੱਥੇ ਖਤਰਾ ਹੁੰਦਾ ਹੋਏਗਾ ਕਿ ਭਾਈ ਉਸ ਕਿਸਮ ਦੀਆਂ ਫੇਕ ਕਾਲਾਂ ਕਰਵਾਉਣਗੇ, ਮੁਸਲਮਾਨਾਂ ਦੇ ਘਰਾਂ ਤੇ, ਉਹਨਾਂ ਦੀਆਂ ਕਾਰੋਬਾਰਾਂ ਦੁਕਾਨਾਂ ਤੇ ਹਮਲੇ ਕਰਨਗੇ, ਸਿੱਖਾਂ ਦੇ ਕਰਨਗੇ, ਈਸਾਈਆਂ ਦੇ ਕਰਨਗੇ ਜੀ, ਹਿੰਦੂ ਖਤਰੇ 'ਚ ਨੇ। ਔਰ ਖਬਰ ਦਾ ਆਲਰੇਡੀ ਉਹਨਾਂ ਨੇ the numbers were initially issued for 35 regions in Uttar Pradesh, Madhya Pradesh, Odisha, Karnataka, Delhi, Himachal Pradesh, Ladakh, Punjab, Maharashtra, Telangana, Haryana, Rajasthan and Gujarat। 35 ਥਾਵਾਂ ਦੇ ਉੱਤੇ ਉਹਨਾਂ ਨੇ ਆਪਣੇ ਹੈਲਪਲਾਈਨ ਨੰਬਰ ਇਸ਼ੂ ਜਾਰੀ ਕਰ ਦਿੱਤੇ ਨੇ ਕਿ ਜੀ ਹਿੰਦੂ ਕਰਨ ਕਿ ਵੀ ਸਾਨੂੰ ਖਤਰਾ ਹੈ ਉਹ ਕਾਲ ਕਰ ਸਕਦੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ efforts are being made to create an atmosphere of terror in the country। ਹੁਣ ਜਿਹੜੇ ਖੁਦ ਸਭ ਤੋਂ ਵੱਡੇ ਦਹਿਸ਼ਤਗਰਦ ਔਰ ਕਾਤਲਾਂ ਦਾ ਟੋਲਾ ਹੈ ਉਹ ਕਹਿ ਰਿਹਾ ਜੀ ਭਾਰਤ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। The jihadi forces are brutally killing people to create, ਜਿਹਾਦੀ ਮਾਰ ਰਹੇ ਨੇ ਸਾਡੇ ਲੋਕਾਂ ਨੂੰ ਪੈਨਿਕ ਕ੍ਰੀਏਟ ਕਰਨ ਦੇ ਲਈ। ਔਰ ਉਹਨਾਂ ਨੇ ਕਿਹਾ ਕਿ even the system and police are not supporting these victims, ਕਿ ਪੁਲਿਸ ਵੀ ਉਹਨਾਂ ਦੇ ਨਾਲ, ਦੇਖੋ ਪੁਲਿਸ ਵੀ ਜਿਹਾਦੀਆਂ ਦੇ ਨਾਲ ਰਲੀ ਹੋਈ ਹੈ। ਹੁਣ ਤੁਸੀਂ ਪ੍ਰੋਪੇਗੈਂਡਾ ਜਾਂ ਝੂਠ ਇਸ ਹੱਦ ਤੱਕ ਜਾਣਾ। ਫਿਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਬਈ ਅਸੀਂ ਹਿੰਦੂਆਂ ਨੂੰ ਡਿਫੈਂਡ ਕਰੀਏ ਔਰ ਅਸੀਂ ਜਿਹੜੀ ਹੈ ਅਸੀਂ ਆਲਰੇਡੀ ਆਪਣੀ ਹੈਲਪਲਾਈਨ ਜਾਰੀ ਕਰ ਦਿੱਤੀ ਹੈ। ਸੋ ਇਹ ਤਾਂ ਇਹਨਾਂ ਦੀ ਓਵਰਆਲ ਆਰਗੇਨਾਈਜੇਸ਼ਨ ਵੱਲੋਂ ਸੀ। ਫਿਰ ਉਹਨਾਂ ਦੀ ਹਰਿਆਣਾ ਯੂਨਿਟ ਵੱਲੋਂ ਆਇਆ ਵਿਸ਼ਵ ਹਿੰਦੂ ਪਰਿਸ਼ਦ ਟੂ ਹੈਲਪ ਹਿੰਦੂਜ਼ ਗੈਟ ਆਰਮਡ ਲਾਇਸੈਂਸਿਸ। ਔਰ ਉਹਨਾਂ ਨੇ ਮਾਨੇਸਰ ਦੇ ਵਿੱਚ ਮਹਾਂ ਪੰਚਾਇਤ ਕੀਤੀ ਔਰ ਉਹਨਾਂ ਨੇ ਡਾਇਰੈਕਟਿਵ ਦਿੱਤੀ ਆਸਕਿੰਗ ਹਿੰਦੂਜ਼ ਟੂ ਸਵੈਪ ਦੇਅਰ ਸਮਾਰਟਫੋਨਸ ਵਿਦ ਆਰਮਸ। ਦਾ ਹਰਿਆਣਾ ਯੂਨਿਟ ਆਫ VH ਉਹਨਾਂ ਨੇ ਕਿਹਾ ਜੀ ਹੁਣ ਬਥੇਰਾ ਸਮਾਰਟਫੋਨਾਂ ਤੇ ਜੋ ਅਸੀਂ ਨਫ਼ਰਤ ਤੁਹਾਡੇ ਨਾਲ ਭਰਨੀ ਸੀ ਉਹ ਸਮਾਰਟਫੋਨ ਤੁਹਾਨੂੰ ਦਿੱਤੇ ਸੀ, ਹੁਣ ਇਹਨਾਂ ਨੂੰ ਛੱਡ ਦਿਓ, ਹੁਣ ਹਥਿਆਰ ਚੁੱਕ ਲਓ। ਔਰ ਇਹ ਜਿਹੜਾ ਤੁਹਾਨੂੰ ਆਪਣਾ ਟੱਬਰ ਆਪਣੇ ਆਪ ਨੂੰ ਸੇਫਗਾਰਡ ਕਰਨ ਦੇ ਲਈ ਇਹ ਜਿਹੜਾ ਇਹਦੀ ਲੋੜ ਹੈ। ਅਟੈਕ ਔਨ ਬਿਜ਼ਨਸਿਸ, ਐਸਟੈਬਲਿਸ਼ਮੈਂਟਸ, ਰਿਲੀਜੀਅਸ ਐਕਸਟ੍ਰੀਮਿਜ਼ਮ, ਟਾਰਗੇਟ ਕਿਲਿੰਗਸ ਆਫ ਹਿੰਦੂਜ਼ ਵਿਲ ਨੋ ਲੋਂਗਰ ਬੀ ਟੋਲਰੇਟਿਡ। ਔਰ ਅਸੀਂ ਇਫ ਐਨੀਬਡੀ ਫੀਲਸ ਥ੍ਰੈਟਨਡ ਰਿਗਾਰਡਿੰਗ ਲੈਂਡ ਜਿਹਾਦ, ਲਵ ਜਿਹਾ ਹੁਣ ਇੱਕ ਲੈਂਡ ਜਿਹਾਦ ਵੀ ਬਣਾ ਲਿਆ ਇਹਨਾਂ ਨੇ। ਮਤਲਬ ਇਹੀ ਹੈ ਕਿ ਜੋ ਉਹਨਾਂ ਨੇ ਡਿਸਰਿਸਪੈਕਟ ਟੂ ਹਿੰਦੂ ਗੋਡਸ ਦਾ ਰਿਚੁਅਲਸ ਉਹ ਸਾਨੂੰ ਕਾਲ ਕਰਨ ਔਰ ਅਸੀਂ ਜਿਹੜਾ ਹੁਣ ਹਥਿਆਰਾਂ ਦੇ ਨਾਲ ਡਿਫੈਂਡ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਹਿੰਦੂ ਤਵੀਆਂ ਦਾ ਉਹੀ ਹੁਣ ਨੈਕਸਟ ਸਟੈਪ ਹੈ ਜਿਹਦੇ 'ਚ ਵੱਡੇ ਪੈਮਾਨੇ 'ਤੇ ਸਿਵਲੀਅਨ ਸੁਸਾਇਟੀ ਦੇ ਵਿੱਚ ਕਤਲੋਗਾਰਤ ਔਰ ਜੇ ਤੁਸੀਂ ਨਾਜ਼ੀਜ਼ਮ, ਫਾਸ਼ਿਜ਼ਮ ਉਹਨਾਂ ਦੀ ਪ੍ਰੋਗਰੈਸ ਦੇਖੋ ਤੇ ਠੀਕ ਉਸੇ ਲਾਈਨ ਦੇ ਉੱਤੇ ਹੀ ਇਹ ਐਕਟ ਕਰ ਰਹੇ ਨੇ। ਔਰ ਇਹਦੀ ਇੱਕ ਉਦਾਹਰਣ ਜਿਹੜੀ ਇੱਕ ਖਬਰ ਮੈਂ ਚਲਦੇ ਦੇਖੀ, ਮੁਸਲਿਮ ਸਪਿਰਿਚੁਅਲ ਲੀਡਰ ਨੋਨ ਐਜ਼ ਸੂਫੀ ਬਾਬਾ ਸ਼ਾਟ ਡੈਡ ਇਨ ਮਹਾਰਾਸ਼ਟਰਾ's ਨਾਸਿਕ। ਔਰ ਇਹ ਇੱਕ ਤੀਵਿਆਂ ਦੇ ਵਿੱਚ ਜਿਹੜਾ ਵਿਚਾਰਾ ਅਫਗਾਨ ਰਿਫਿਊਜੀ ਜਿਹੜਾ ਬਿਲਕੁਲ ਜਿਹਨੂੰ ਇਹ ਰਿਫਿਊਜੀ ਕਲੈਰਿਕ ਫਰਮ ਅਫਗਾਨਿਸਤਾਨ was sprayed with bullets in Yola town of Maharashtra's Nasik district late last evening, police said। ਔਰ ਇਹ ਜਿਹੜਾ 7:15 ਵਜੇ ਇਹਨੂੰ ਗੋਲੀਆਂ ਮਾਰ ਕੇ ਮਾਰਿਆ ਖਵਾਜਾ ਸੈਯਦ ਚਿਸ਼ਤੀ, ਇਹ 35 ਸਾਲਾਂ ਦਾ। ਹੀ ਵਾਜ਼ ਨੋਨ ਐਜ਼ ਸੂਫੀ ਬਾਬਾ and used to preach in several religious gatherings
ਔਰ ਮਸੋਲੀਅਮਸ। ਸੋ ਉਹਨਾਂ ਨੇ ਆਲਰੇਡੀ ਇਸ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਉੱਥੇ ਹੁਣ ਹਕੂਮਤ ਵੀ ਸਿੱਧੇ ਬੀਜੇਪੀ ਨੇ ਸ਼ਿਵ ਸੈਨਾ 'ਚ ਬਗਾਵਤ ਕਰਕੇ ਆਪਣੇ ਖਤੂਰਿਆਂ ਦੀ ਬਣਾਈ ਹੈ ਔਰ ਇਸ ਸਾਰੇ ਦੀ ਸ਼ੁਰੂਆਤ ਹੋਈ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਕਿਸਮ ਦੇ ਹਮਲੇ ਦੇਖਾਂਗੇ ਘੱਟ ਗਿਣਤੀਆਂ ਦੇ ਉੱਤੇ। ਔਰ ਸਿੱਖ ਕੌਮ ਨੂੰ ਜਿਹੜਾ ਉਹ ਖਬਰਦਾਰ ਹੋਣ ਦੀ ਲੋੜ ਹੈ, ਕਿਉਂਕਿ ਪੰਜਾਬ ਇਹਨਾਂ ਦੇ ਕੰਟਰੋਲ 'ਚ ਨਹੀਂ ਆਇਆ। ਇਹਨਾਂ ਨੇ ਕਈ ਹਰਬੇ ਵਰਤੇ ਨੇ ਔਰ ਹੁਣ ਇਹ ਸਿੱਧਾ ਕਿਉਂਕਿ ਪੰਜਾਬ 'ਚ ਆਲਰੇਡੀ ਉਹ ਵਿਸ਼ਵ ਹਿੰਦੂ ਪਰਿਸ਼ਦ ਹੋਏ, ਸ਼ਿਵ ਸੈਨਾ ਹੋਏ, RSS ਹੋਏ, ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਲਾਈਆਂ ਹੋਈਆਂ ਨੇ, ਖਾਸ ਤੌਰ 'ਤੇ ਸ਼ਹਿਰਾਂ ਦੇ ਵਿੱਚੋਂ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਔਰ ਇਹ ਗੁੰਡਾਗਰਦੀ ਲਈ, ਬਦਮਾਸ਼ੀ ਲਈ ਔਰ ਵਾਇਲੈਂਸ ਲਈ ਜਾਣੇ ਜਾਂਦੇ ਨੇ। ਔਰ ਹੁਣ ਜਿਹੜੀ ਹਦਾਇਤ ਇਹਨਾਂ ਨੂੰ ਇਹਨਾਂ ਦੇ ਆਕਾਵਾਂ ਨੇ ਕੀਤੀ ਹੈ ਔਰ ਉਹਦੇ ਥੱਲੇ ਪੰਜਾਬ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਅਸੀਂ ਬਹੁਤ ਸਾਰਾ ਫਿਰਕੂ ਹਿੰਸਾ ਦਾ ਮਾਹੌਲ ਬਣਦਾ ਦੇਖ ਰਹੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।